ਆਪਣੀ ਮਰਜ਼ੀ ਦੀ ਭਰਤੀ ਕੀਤੀ ਜਾ ਰਹੀ ਹੈ, ਆਪਣੀ ਮਰਜ਼ੀ ਦੇ ਡੈਲੀਗੇਟ ਬਣਾਏ ਜਾਣਗੇ, ਆਪਣੀ ਮਰਜ਼ੀ ਨਾਲ ਫਿਰ ਪ੍ਰਧਾਨ ਬਣਾਇਆ ਜਾਏ। ਇਹ ਸਾਰੇ ਕੰਮ ਕਿਹਦੇ ਦੇਖ ਰੇਖ ਚ ਹੋ ਰਹੇ ਨੇ? ਧਾਮੀ ਸਾਹਿਬ ਦੇ ਥੱਲੇ ਹੋ ਰਹੇ ਸੀ। ਇਹ ਜਗ ਜ਼ਾਹਿਰ ਹੈ ਗੱਲ ਕਿ ਲਗਾਤਾਰ ਅਕਾਲ ਤਖਤ ਨੂੰ, ਲਗਾਤਾਰ ਸ਼੍ਰੋਮਣੀ ਕਮੇਟੀ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੀ ਨਿੱਜੀ ਮੁਫਾਦ ਵਾਸਤੇ ਵਰਤਦੇ ਰਹੇ। ਪੰਜਾਬ 'ਚ ਸਿੱਖੀ ਨਿਤੋਂ ਨਬੂਦ ਹੋ ਗਈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੰਮ ਨਹੀਂ ਕੀਤਾ ਦਿੱਤਾ ਜਾ ਰਿਹਾ। ਧਰਮ ਪ੍ਰਚਾਰ ਦੇ ਉੱਤੇ ਕੰਮ ਫੇਲ ਹੋ ਗਏ। ਅੱਜ ਈਸਾਈਕਰਨ ਵੱਧ ਗਿਆ, ਉੱਥੇ ਨਸ਼ੇ ਵੱਧ ਗਏ ਕਿਉਂਕਿ ਸਰਕਾਰਾਂ ਦੇ ਵਿੱਚ ਵੀ ਫੇਲੀਅਰ ਨੇ। ਔਰ ਇਹ ਅੱਜ ਜਿਹੜਾ ਮਾਹੌਲ ਉੱਥੇ ਕ੍ਰੀਏਟ ਹੋਇਆ, ਇਹ ਸਾਰਾ ਸਿਰਫ ਇੱਕ ਪਰਿਵਾਰ, ਇੱਕ ਬੰਦੇ ਨੂੰ ਬਚਾਉਣ ਵਾਸਤੇ ਹੋਇਆ। ਕੀ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਇਸ ਅਸਤੀਫੇ ਦੇ ਕਿੱਥੇ ਨਾ ਕਿਤੇ ਉਹਨਾਂ ਦੀ ਆਪਣੀ ਰਜਾਮੰਦੀ ਹੈ ਜਾਂ ਇਹਦੇ ਪਿੱਛੇ ਵੀ ਹਲੇ ਹੋਰ ਬੜੀ ਵੱਡੀ ਰਾਜਨੀਤੀ ਆਉਣ ਵਾਲੇ ਦਿਨਾਂ 'ਚ ਹੋਏਗੀ? ਇਹ ਅਸਤੀਫਾ ਤਦ ਹੀ ਦੇ ਦੇਣਾ ਚਾਹੀਦਾ ਸੀ ਕਿ ਜਿਸ ਵਕਤ ਇਹਨਾਂ ਦੇ ਉੱਤੇ ਜਥੇਦਾਰਾਂ ਨੂੰ ਹਟਾਉਣ ਦੀਆਂ ਪ੍ਰਭਾਵ ਪਾਉਣੇ ਸ਼ੁਰੂ ਹੋਏ ਸੀ। ਬਤੌਰ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਕਹਿ ਸਕਦਾ ਕਿ ਮੇਰੇ ਉੱਤੇ ਕਦੀ ਰੱਬ ਨਾ ਕਰੇ ਕੋਈ ਇਹੋ ਜਿਹਾ ਦਬਾਅ ਪੈ ਜਾਵੇ ਕਿ ਜਿਹੜਾ ਪੰਥ ਤੋਂ ਉਲਟ ਜਾਂਦਾ ਹੋਏ, ਜਿਹੜੇ ਪੰਥ ਨੂੰ ਮਨਜ਼ੂਰ ਨਾ ਹੋਏ, ਜਿਹੜਾ ਮੇਰੀ ਗੁਰੂ ਘਰ ਦੀ ਮਰਿਆਦਾ ਤੋਂ ਪਰੇ ਹੋਏ, ਮੈਂ ਉਸ ਦਿਨ ਇੱਕ ਸੈਕਿੰਡ ਨਹੀਂ ਲਾਵਾਂਗਾ ਅਸਤੀਫਾ ਦਿੰਦੇ ਹੋਏ। ਕਦੀ ਵੀ ਇਹਨਾਂ ਨੇ ਇਹੋ ਜਿਹੇ ਕੰਮ ਨਹੀਂ ਕੀਤੇ ਜਿਹਦੇ ਨਾਲ ਪੰਥ ਨੂੰ ਫਾਇਦਾ ਚੁੱਕਦਾ ਹੋਏ। ਪੰਥ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਮਾਂ ਦੇ ਵਿੱਚ ਹਮੇਸ਼ਾ ਅੱਗੇ ਵੱਧ ਚੜ ਕੇ ਇਹਨਾਂ ਨੇ ਕੰਮ ਕੀਤੇ ਨੇ। ਸੋ ਧਾਮੀ ਸਾਹਿਬ ਨੂੰ ਮੈਂ ਨਹੀਂ ਸਮਝਦਾ ਕਿਉਂਕਿ ਜਿਹੜੀ ਉੱਥੇ SGPC ਪ੍ਰਧਾਨ ਬਣਾਇਆ ਜਾਂਦਾ ਉਹ ਕਠਪੁਤਲੀ ਦੇ ਰੂਪ ਦੇ ਵਿੱਚ। ਅੱਜ ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਅਕਾਲੀ ਦਲ ਦੇ ਚੋਣ ਨਿਸ਼ਾਨ ਤੋਂ ਆਏ। ਅਸੀਂ ਜਿਸ ਦਿਨ ਸੁਖਬੀਰ ਸਿੰਘ ਬਾਦਲ ਨੇ ਸਾਨੂੰ ਕਿਹਾ ਕਿ ਸਰਨੇ ਦੇ ਨਾਲ ਹੱਥ ਮਿਲਾ ਲਓ, ਅਸੀਂ ਉਸੇ ਦਿਨ ਉਹਨਾਂ ਨੂੰ ਛੱਡਤਾ ਸੀ। ਉਸੇ ਦਿਨ ਉਹਨਾਂ ਦੇ ਪ੍ਰਭਾਵ ਦੇ ਹੇਠ ਤੋਂ ਬਾਹਰ ਆ ਗਏ ਸੀ। ਰਣਜੀਤ ਸਿੰਘ ਸਰਨਾ ਦੀ ਗੱਲ ਕਰ ਲਈਏ, ਭਰਾਵਾਂ ਦੀ ਗੱਲ ਕਰ ਲਈਏ, ਮਨਜੀਤ ਸਿੰਘ ਜੀਕੇ ਦੀ ਗੱਲ ਕਿ ਹਲੇ ਤੱਕ ਉਹਨਾਂ ਦੇ ਵੱਲੋਂ ਕੋਈ ਸਟੇਟਮੈਂਟ ਨਹੀਂ ਆਈ। ਤੁਹਾਨੂੰ ਕੀ ਲੱਗਦਾ ਕਿ ਸਟੇਟਮੈਂਟ ਆਏਗੀ? ਨਹੀਂ, ਕੋਈ ਸਟੇਟਮੈਂਟ ਆ ਨਹੀਂ ਸਕਦੀ। ਉਹਨਾਂ ਦੀ ਕੀ ਆ ਸਕਦੀ ਹੈ? ਉਹਨਾਂ ਨੂੰ ਤੇ ਸੁਖਬੀਰ ਸਿੰਘ ਬਾਦਲ ਕਹੇਗਾ ਕਿ ਵੀ ਇਹ ਸਟੇਟਮੈਂਟ ਦੇਣੀ ਹੈ, ਤਦ ਉਹ ਸਟੇਟਮੈਂਟ ਦੇਣਗੇ। ਉਸ ਤੋਂ ਪਹਿਲੇ ਸਟੇਟਮੈਂਟ ਰਣਜੀਤ ਸਿੰਘ ਸਰਨਾ ਨਹੀਂ ਦੇ ਸਕਦਾ। ਅਕਾਲੀ ਦਲ ਦੀ ਹਮੇਸ਼ਾ ਇੱਕੋ ਏਜੰਡਾ ਰਿਹਾ, ਜਿਹੜਾ ਬੰਦਾ ਇਹਨਾਂ ਦੀ ਕੁੱਛੜ ਚੋਂ ਬਾਹਰ ਨਿਕਲਦਾ, ਕਦੀ ਉਹਨੂੰ ਪੰਥ ਦਾ ਗਰਦਾਰ ਕਹਿ ਦਿੰਦੇ ਨੇ, ਕਦੀ ਉਹਨੂੰ ਏਜੰਟ ਕਹਿ ਦਿੰਦੇ ਨੇ, ਕਦੀ ਸਰਕਾਰਾਂ ਦੇ ਪਿੱਟੂ ਕਹਿ ਦਿੰਦੇ ਨੇ, ਜਿਸ ਤਰ੍ਹਾਂ ਸਾਡੇ ਦੇ ਉੱਤੇ BJP ਦਾ ਇਲਜ਼ਾਮ ਲਾਉਂਦੇ ਨੇ। ਸੋ ਇਹਨਾਂ ਦੇ ਗਰੁੱਪ ਚੋਂ ਜਿਹੜਾ ਬੰਦਾ ਨਿਕਲੇਗਾ ਗ੍ਰਿਪ ਵਿੱਚੋਂ, ਉਹ ਉਸਦੇ ਉੱਤੇ ਉਹਦੀ ਗਰਦਾਰ ਖੁਸ਼ੀ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਲਗਾਤਾਰ ਪੰਜਾਬ ਦੀ ਰਾਜਨੀਤੀ ਦੇ ਅੰਦਰ, ਸਿੱਖ ਰਾਜਨੀਤੀ ਦੇ ਅੰਦਰ ਜਿਹੜੇ ਲਗਾਤਾਰ ਧਮਾਕੇ ਹੋ ਰਹੇ ਨੇ, ਉਹਦੀ ਅੱਜ ਦੀ ਕੜੀ ਦੇ ਵਿੱਚ ਕਰੀਏ ਕਿ ਧਾਮੀ ਸਾਹਿਬ ਨੇ SGPC ਦੇ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਹੈਗਾ। ਹਲਚਲ ਮੱਚੀ ਹੋਈ ਹੈ ਕਿਉਂਕਿ ਜਿੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਕਿਰਦਾਰ ਕੁਸ਼ੀ ਦੀਆਂ ਗੱਲਾਂ ਚੱਲ ਰਹੀਆਂ ਸਨ, ਉਹਨਾਂ ਦੇ ਅਸਤੀਫਿਆਂ ਦੀ ਗੱਲਾਂ ਚੱਲ ਰਹੀ ਸੀ। ਔਰ ਗੁਰਬਚਨ ਸਿੰਘ ਦੇ ਬਾਅਦ ਅਗਰ ਅਸੀਂ ਕਹੀਏ ਮੌਜੂਦਾ ਸਮੇਂ ਦੇ ਅੰਦਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਤੋਂ ਲਾਂਭੇ ਕੀਤਾ ਗਿਆ, ਹੁਣ ਧਾਮੀ ਸਾਹਿਬ ਦਾ ਅਸਤੀਫਾ, ਸਾਰੇ ਮਸਲੇ ਦੇ ਉੱਤੇ ਆਪਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਲੈਣੇ ਆ। ਸਾਡੇ ਨਾਲ ਜੁੜੇ ਨੇ ਸਰ ਹਰਪ੍ਰੀਤ ਸਿੰਘ ਕਾਲਕਾ। ਫਤਿਹ ਦੀ ਸਾਂਝ ਪਾਣੇ ਵੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਪ੍ਰੀਤ ਸਿੰਘ ਜੀ, ਕੀ ਮਾਹੌਲ ਦੇਖ ਕੇ ਚੱਲੀਏ? ਸੁਖਬੀਰ ਬਾਦਲ ਦਾ SGPC ਦੇ ਉੱਤੇ ਕੰਟਰੋਲ ਕਰਨ ਦੀ ਕਹਿ ਲਈਏ ਕਿ ਇੱਕ ਲਾਲਸਾ ਦਾ ਅੰਤ ਦੇਖਦੇ ਤੁਸੀਂ ਇਸ ਸਾਰੇ ਮਸਲੇ ਨੂੰ, ਜਾਂ ਕਹਿ ਲਈਏ ਕਿ ਕਿੱਥੇ ਨਾ ਕਿਤੇ ਜਿੱਥੇ ਅਕਾਲ ਤਖਤ ਸਾਹਿਬ ਦੇ ਇੱਕ ਸਤਿਕਾਰ ਤੇ ਢਾਹ ਲੱਗਦੀ ਸੀ, ਹੁਣ SGPC ਦਾ ਵੀ ਉਹੀ ਹਾਲ ਹੋ ਰਿਹਾ ਹੈਗਾ। ਦੇਖੋ, ਬਿਲਕੁਲ ਤੁਹਾਡੇ ਸਵਾਲ ਵਿੱਚ ਹੀ ਤੁਹਾਡਾ ਜਵਾਬ ਆ ਗਿਆ। ਜਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ ਔਰ ਉਸ ਤੋਂ 1 ਸਾਲ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਬਣਾਈ ਗਈ, ਔਰ ਇਸ ਕਰਕੇ ਬਣਾਈ ਗਈ ਕਿ ਇਹ ਪ੍ਰਬੰਧ ਨੂੰ ਸੁਚਾਰੂ ਰੂਪ ਨਾਲ ਚਲਾਏਗੀ, ਉਹਦੇ ਸਿਸਟਮ ਨੂੰ ਬਣਾਏਗੀ। ਮਗਰ ਵੱਖ-ਵੱਖ ਪ੍ਰਧਾਨ ਆਏ, ਵੱਖ-ਵੱਖ ਸ਼੍ਰੋਮਣੀ ਕਮੇਟੀ ਦੇ ਵੀ ਪ੍ਰਧਾਨ ਆਏ, ਸ਼੍ਰੋਮਣੀ ਅਕਾਲੀ ਦਲ ਦੇ। ਮਗਰ ਇਹੋ ਜਿਹਾ ਗ੍ਰਾਫ ਕਦੀ ਵੀ ਨਹੀਂ ਆਇਆ ਕਿ ਲਗਾਤਾਰ ਪਿਛਲੇ 10-12 ਸਾਲਾਂ ਤੋਂ SGPC ਨੂੰ ਇਸ ਤਰੀਕੇ ਦੇ ਨਾਲ ਵਰਤਿਆ ਗਿਆ ਹੋਏ। ਫਾਈਨੈਂਸ਼ੀਅਲੀ ਵਰਤਿਆ ਜਾ ਰਿਹਾ, ਉਹਨਾਂ ਦੀਆਂ ਨਾਮਾਂ ਦੇ ਰੈਲੀਆਂ ਕਰਕੇ, ਲੰਗਰ ਕਰਕੇ, ਉਹਨਾਂ ਦੇ ਮੁਲਾਜ਼ਮਾਂ ਨੂੰ ਵਰਤ ਕੇ। ਮਗਰ ਇਹ ਲਗਾਤਾਰ ਹੁਣ ਪਿਛਲੇ ਸਮੇਂ ਤੋਂ ਜਦ ਡੇਰੇ ਦੀ ਮਾਫੀ ਦੀ ਗੱਲ ਹੋਈ ਹੈ, ਗਿਆਨੀ ਗੁਰਬਚਨ ਸਿੰਘ ਉਹਨਾਂ ਦੀ ਕੁਰਬਾਨੀ ਕੀਤੀ ਗਈ, ਗਿਆਨੀ ਗੁਰਮੁਖ ਸਿੰਘ ਉਹਨਾਂ ਦੀ ਕੁਰਬਾਨੀ ਕੀਤੀ ਗਈ। ਹੁਣ ਜਥੇਦਾਰਾਂ ਦੀ ਕੁਰਬਾਨੀ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਜਥੇਦਾਰ ਇਕੱਠੇ ਹੋ ਗਏ, ਉਹਨਾਂ ਦੀ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵੀ ਜਥੇਦਾਰ ਸਾਹਿਬ ਉਹਨਾਂ ਨੇ ਇਕੱਠਿਆ ਰੋਲ ਅਪਣਾਇਆ। ਮਗਰ ਜਦ ਦੇਖਿਆ ਕਿ ਅੱਜ ਅਕਾਲ ਤਖਤ ਦੇ ਜਥੇਦਾਰ ਨਹੀਂ ਠੀਕ ਹੋ ਪਾ ਰਹੇ, ਕੰਟਰੋਲ 'ਚ ਨਹੀਂ ਆ ਪਾ ਰਹੇ, ਤੇ SGPC ਦੇ ਪ੍ਰਧਾਨ ਨੂੰ ਵਰਤ ਕੇ ਜਥੇਦਾਰ ਨੂੰ ਬਾਹਰ ਕੱਢਤਾ ਗਿਆ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਬਾਹਰ 4 ਦਿਨ ਪਹਿਲੇ ਬਾਹਰ ਕੱਢਿਆ ਗਿਆ। ਇਹੋ ਜਿਹੇ ਦਬਾਅ ਜਿਹੜੇ ਸ਼੍ਰੋਮਣੀ ਕਮੇਟੀ ਦੇ ਉੱਤੇ ਲਗਾਤਾਰ ਪਾਈ ਗਏ ਕਿਉਂਕਿ 2 ਦਸੰਬਰ ਨੂੰ ਜਿਹੜੇ ਫੈਸਲੇ ਲਏ ਗਏ ਉਹ ਪੰਥ ਦੇ ਹਿੱਤਾਂ ਲਈ ਬਹੁਤ ਜ਼ਰੂਰੀ ਸੀ। ਔਰ ਉਹ ਫੈਸਲੇ ਲੈਣ ਤੋਂ ਬਾਅਦ ਜਦ ਅਕਾਲੀ ਦਲ ਦੀ ਸਾਰੇ ਗੁਨਾਹ ਉਹਨਾਂ ਨੂੰ ਦੱਸੇ ਗਏ, ਪਹਿਲੇ ਤਾਂ ਝੋਲੀ ਪਵਾ ਲਏ ਆਪਣੇ, ਔਰ ਫਿਰ ਬਾਅਦ 'ਚੋਂ ਕਹਿ ਦਿੱਤਾ ਗਿਆ ਜੀ ਕਿ ਮੇਰੇ 'ਤੇ ਜ਼ਬਰਦਸਤੀ ਪਾਏ ਗਏ ਨੇ। 7 ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਬਣਾਈ। ਉਸ ਕਮੇਟੀ ਦੀ ਰਿਪੋਰਟ ਆਉਣੀ ਸੀ, ਉਸ ਕਮੇਟੀ ਨੇ ਦੱਸਣਾ ਸੀ ਮੀਟਿੰਗ ਦੇ ਵਿੱਚ ਕਿ ਬਈ ਜਿਹੜੀ ਅੱਜ ਭਰਤੀ ਹੋ ਰਹੀ ਹੈ ਉਹ ਗਲਤ ਹੋ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪੈਂਦੀਆਂ ਨੇ 17 ਲੱਖ 18 ਲੱਖ 18 ਲੱਖ ਵੋਟ ਪੈਂਦੀ ਹੈ ਔਰ ਮੈਂਬਰਸ਼ਿਪ ਹੋ ਰਹੀ ਹੈ 36 ਲੱਖ।
ਸੋ ਇਹਦਾ ਮਤਲਬ ਹੈ ਆਪਣੀ ਮਰਜ਼ੀ ਦੀ ਭਰਤੀ ਕੀਤੀ ਜਾ ਰਹੀ ਹੈ, ਆਪਣੀ ਮਰਜ਼ੀ ਦੇ ਡੈਲੀਗੇਟ ਬਣਾਏ ਜਾਣਗੇ, ਆਪਣੀ ਮਰਜ਼ੀ ਨਾਲ ਫਿਰ ਪ੍ਰਧਾਨ ਬਣਾਇਆ ਜਾਏ। ਇਹ ਸਾਰੇ ਕੰਮ ਕਿਹਦੇ ਦੇਖ ਰੇਖ 'ਚ ਹੋ ਰਹੇ ਨੇ? ਧਾਮੀ ਸਾਹਿਬ ਦੇ ਥੱਲੇ ਹੋ ਰਹੇ ਸੀ। ਇਸ ਕਰਕੇ ਧਾਮੀ ਸਾਹਿਬ ਦੇ ਉੱਤੇ ਜਿਹੜਾ ਦਬਾਅ ਸੀ ਉਹ ਉਹਨਾਂ ਕੋਲ ਝੇਲਿਆ ਨਹੀਂ ਗਿਆ। ਦਬਾਅ ਤੋਂ ਪਰੇ ਹਟ ਕੇ ਉਹਨਾਂ ਨੇ ਗੁਰੂ ਸਾਹਿਬ ਦੇ, ਕਿਉਂਕਿ ਉਹ ਆਸਰਾ ਲੈ ਕੇ ਉਹਨਾਂ ਨੇ ਗੱਲ ਕੀਤੀ ਹੈ ਕਿ ਵੀ ਗੁਰੂ ਕਾ ਸਿੱਖ ਆ, ਉਹ ਇਸ ਤੋਂ ਵੱਧ ਗੁਨਾਹ ਮੈਂ ਹੋਰ ਨਹੀਂ ਕਰ ਸਕਦਾ, ਤੇ ਉਹਨਾਂ ਨੇ ਇਹ ਗੁਨਾਹ ਤੋਂ ਸਾਈਡ ਤੇ ਹੋਏ। ਧਾਮੀ ਸਾਹਿਬ ਦੇ ਇਸਤੀਫੇ ਦੇ ਤਕਰੀਬਨ ਕੁਝ, ਜਦੋਂ ਅਸੀਂ ਤੁਹਾਡੇ ਨਾਲ ਇੰਟਰਵਿਊ ਕਰ ਰਹੇ ਹਾਂ, ਤਕਰੀਬਨ ਹੁਣੇ ਤੋਂ 15-20 ਮਿੰਟ ਪਹਿਲੇ ਹੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਸੋਸ਼ਲ ਮੀਡੀਆ ਦੇ ਉੱਤੇ, ਫੇਸਬੁੱਕ ਦੇ ਉੱਤੇ ਸਟੇਟਮੈਂਟ ਆਈ ਹੈ ਕਿ ਉਹਨਾਂ ਨੇ ਇਸ ਫੈਸਲੇ ਨੂੰ ਬੜਾ ਦੁਖਦਾਈ ਦਿੱਤਾ, ਔਰ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਸੁਖਬੀਰ ਬਾਦਲ ਦਾ ਨਾਮ ਦਿੱਤਾ ਕਿ ਇੱਕ ਬੰਦੇ ਦੀ ਰਾਜਨੀਤਿਕ ਲਾਲਸਾ ਨੂੰ ਦੇਖਦੇ ਹੋਏ ਇੰਨੀ ਵੱਡੀ ਸੰਸਥਾਵਾਂ ਨੂੰ ਢਾਹ ਲਾਇਆ ਜਾ ਰਿਹਾ ਹੈਗਾ। ਤੁਸੀਂ ਕਿਸ ਤਰੀਕੇ ਨਾਲ ਉਹਨਾਂ ਦੀ ਸਟੇਟਮੈਂਟ ਨੂੰ ਦੇਖਦੇ ਹੋ? ਦੇਖੋ, ਇਹ ਗਿਆਨੀ ਹਰਪ੍ਰੀਤ ਸਿੰਘ ਜੀ ਬਿਆਨ ਦੇਣ ਨਾ ਦੇਣ, ਇਹ ਜਗ ਜ਼ਾਹਿਰ ਹੈ ਗੱਲ ਕਿ ਲਗਾਤਾਰ ਅਕਾਲ ਤਖਤ ਨੂੰ, ਲਗਾਤਾਰ ਸ਼੍ਰੋਮਣੀ ਕਮੇਟੀ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੀ ਨਿੱਜੀ ਮੁਫਾਦ ਵਾਸਤੇ ਵਰਤਦੇ ਰਹੇ। ਔਰ ਉਹਦਾ ਕਾਰਨ ਹੀ ਇਹੀ ਹੋ ਰਿਹਾ ਕਿ ਜਿੱਥੇ ਪੰਜਾਬ 'ਚ ਸਿੱਖੀ ਨਿਤੋ ਨਬੂਦ ਹੋ ਗਈ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੰਮ ਨਹੀਂ ਕੀਤਾ ਦਿੱਤਾ ਜਾ ਰਿਹਾ, ਧਰਮ ਪ੍ਰਚਾਰ ਦੇ ਉੱਤੇ ਕੰਮ ਫੇਲ ਹੋ ਗਏ, ਅੱਜ ਈਸਾਈਕਰਨ ਵੱਧ ਗਿਆ, ਉੱਥੇ ਨਸ਼ੇ ਵੱਧ ਗਏ, ਕਿਉਂਕਿ ਸਰਕਾਰਾਂ ਦੇ ਵਿੱਚ ਵੀ ਫੇਲੀਅਰ ਰਹੇ। ਔਰ ਇਹ ਅੱਜ ਜਿਹੜਾ ਮਾਹੌਲ ਉੱਥੇ ਕ੍ਰੀਏਟ ਹੋਇਆ, ਇਹ ਸਾਰਾ ਸਿਰਫ ਇੱਕ ਪਰਿਵਾਰ, ਇੱਕ ਬੰਦੇ ਨੂੰ ਬਚਾਉਣ ਵਾਸਤੇ ਹੋਇਆ। ਔਰ ਅੱਜ ਤੇ ਹੁਣ ਧਾਮੀ ਸਾਹਿਬ ਨੇ ਬਿਆਨ ਦਿੱਤੇ ਨੇ, ਹਲੇ ਤੇ ਸ਼ਾਮ ਤੱਕ ਤੁਸੀਂ ਦੇਖੋ, ਕਿਉਂਕਿ ਇਹ ਗੱਲ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਾਂਦੀ ਹੈ। ਇਸ ਕਰਕੇ ਅੱਜ ਹੁਣ ਅਕਾਲੀ ਦਲ ਦਾ ਆਈਟੀ ਵਿੰਗ ਵੀ, ਅਕਾਲੀ ਦਲ ਦੇ ਜਿਹੜੇ ਬਦਮਾਸ਼ ਗੁੰਡੇ ਪਾਲੇ ਹੋਏ ਨੇ, ਜਿਨ੍ਹਾਂ ਨੂੰ ਪਾਰਟੀਆਂ 'ਚੋਂ ਕਢਾਇਆ ਗਿਆ ਹੈ ਜਥੇਦਾਰਾਂ ਵੱਲੋਂ, ਜਿਨ੍ਹਾਂ ਦਾ ਕੰਮ ਹੀ ਸਿਰਫ ਐਵੇਂ ਕਿ ਲੋਕਾਂ ਦੀ ਤੁਸੀਂ ਕਿਰਦਾਰ ਖੁਸ਼ੀ ਕਰਨੀ, ਜਿਹੜੇ ਜਥੇਦਾਰਾਂ ਨੂੰ ਧਮਕਾਉਣ ਤੋਂ ਨਹੀਂ ਡਰਦੇ, ਉਹਨਾਂ ਲੋਕਾਂ ਦਾ ਸ਼ਾਮ ਤੱਕ ਕੀ ਰੁਖ ਹੋਏਗਾ ਤੁਸੀਂ ਦੇਖੋਗੇ। ਤੁਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋ, ਧਾਮੀ ਸਾਹਿਬ ਐਸਜੀਪੀਸੀ ਦੇ ਨੇ। ਅਗਰ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਇਹ ਦੋ ਮੁੱਖ ਸੰਸਥਾਵਾਂ ਹੈਗੀਆਂ ਨੇ ਜਿਹੜੀਆਂ ਰਾਜਨੀਤਿਕ ਤੌਰ ਦੇ ਉੱਤੇ ਕਹਿ ਲਈਏ, ਪੰਥਕ ਤੌਰ ਦੇ ਉੱਤੇ ਵਿਚਰਦੀਆਂ, ਅਗਰ ਕਹੀ ਵਿਚਰਦੀਆਂ ਰਹੀਆਂ ਹੈਗੀਆਂ ਨੇ ਸਾਡੀ ਸਿੱਖ ਕੌਮ ਦੇ ਵਿਚਕਾਰ। ਇੱਕ ਪ੍ਰਧਾਨ ਹੋਣ ਦੇ ਨਾਤੇ ਇੱਕ ਦੂਜੀ ਸੰਸਥਾ ਦੇ ਪ੍ਰਧਾਨ ਨੂੰ ਇਸ ਤਰੀਕੇ ਦੇ ਨਾਲ ਅਸਤੀਫਾ ਦੇਣਾ, ਤੁਸੀਂ ਪਰਸਨਲੀ, ਕਿਉਂਕਿ ਤੁਸੀਂ ਖੁਦ ਇੱਕ ਪ੍ਰਧਾਨ ਹੈਗੇ ਹੋ, ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਸਾਰੀਆਂ ਤਾਕਤਾਂ ਦਾ ਖੁੰਝ ਜਾਣਾ? ਕੀ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਇਸ ਅਸਤੀਫੇ ਦੇ ਕਿਤੇ ਨਾ ਕਿਤੇ ਉਹਨਾਂ ਦੀ ਆਪਣੀ ਰਜਾਮੰਦੀ ਹੈ, ਜਾਂ ਇਹਦੇ ਪਿੱਛੇ ਵੀ ਹੋਰ ਬੜੀ ਵੱਡੀ ਰਾਜਨੀਤੀ ਆਉਣ ਵਾਲੇ ਦਿਨਾਂ 'ਚ ਹੋਏਗੀ? ਦੇਖੋ, ਮੈਂ ਸਮਝਦਾ ਕਿ ਇਸ ਅਸਤੀਫੇ ਦੇ ਉੱਤੇ ਗੁਰੂ ਦੀ ਕਿਰਪਾ ਹੋਈ ਹੈ। ਇਹ ਅਸਤੀਫਾ ਤਦ ਹੀ ਦੇ ਦੇਣਾ ਚਾਹੀਦਾ ਸੀ ਕਿ ਜਿਸ ਵਕਤ ਇਹਨਾਂ ਦੇ ਉੱਤੇ ਜਥੇਦਾਰਾਂ ਨੂੰ ਹਟਾਉਣ ਦੀਆਂ ਪ੍ਰਭਾਵ ਪਾਉਣੇ ਸ਼ੁਰੂ ਹੋਏ ਸੀ। ਹਟਾਉਣ ਤੋਂ ਬਾਅਦ ਦੇਣ ਦਾ ਠੀਕ ਹੈ, ਕਿਉਂਕਿ ਦੁਨਿਆਵੀ ਆਦਮੀ ਨੇ, ਕੋਈ ਇਹ ਤਾਂ ਹੈ ਨਹੀਂ ਕਿ ਰੱਬੀ ਰੂਪ ਨੇ। ਔਰ ਜਿਸ ਵਕਤ ਪ੍ਰਭਾਵ ਆਇਆ ਸੀ ਉਸੇ ਦਿਨ ਦੇ ਦੇਣਾ ਚਾਹੀਦਾ ਸੀ। ਬਤੌਰ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਕਹਿ ਸਕਦਾ ਕਿ ਮੇਰੇ ਉੱਤੇ ਕਦੀ ਰੱਬ ਨਾ ਕਰੇ ਕੋਈ ਇਹੋ ਜਿਹਾ ਦਬਾਅ ਪੈ ਜਾਵੇ ਕਿ ਜਿਹੜਾ ਪੰਥ ਤੋਂ ਉਲਟ ਜਾਂਦਾ ਹੋਏ, ਜਿਹੜੇ ਪੰਥ ਨੂੰ ਮਨਜ਼ੂਰ ਨਾ ਹੋਏ, ਜਿਹੜਾ ਮੇਰੀ ਗੁਰੂ ਘਰ ਦੀ ਮਰਿਆਦਾ ਤੋਂ ਪਰੇ ਹੋਵੇ, ਮੈਂ ਉਸ ਦਿਨ ਇੱਕ ਸੈਕਿੰਡ ਨਹੀਂ ਲਾਵਾਂਗਾ ਇਸਤੀਫਾ ਦਿੰਦੇ ਹੋਏ। ਇਹ ਸੀਟਾਂ ਆਣੀਆਂ ਜਾਣੀਆਂ, ਮਗਰ ਆਪਣਾ ਕਿਰਦਾਰ ਉੱਚਾ ਰੱਖਣਾ, ਇਹ ਜਿਹੜਾ ਸਮਾਜ ਦੇ ਵਿੱਚ ਸਿਰ ਉੱਚਾ ਕਰਨਾ ਕੇ ਚੱਲਣਾ, ਅੱਜ ਧਾਮੀ ਸਾਹਿਬ ਨੇ ਪ੍ਰੂਵ ਕਰਤਾ ਹੈ ਕਿ ਉਹ ਗੁਰੂ ਦੇ ਸਿੱਖ ਨੇ, ਨਾ ਕਿ ਬਾਦਲ ਪਰਿਵਾਰ ਦੇ ਸਿੱਖ ਨੇ। ਤੁਸੀਂ ਕਿਰਦਾਰ ਦੀ ਗੱਲ ਕੀਤੀ ਹੈਗੀ। ਅੱਜ ਤੋਂ ਕੁਝ ਸਮਾਂ ਪਹਿਲੇ 6-8 ਮਹੀਨੇ ਲਗਭਗ ਸਾਲ ਦਾ ਸਮਾਂ ਆਇਆ ਜਦੋਂ ਬੰਦੀ ਸਿੰਘ ਰਿਹਾਈ ਮੋਰਚੇ ਦੇ ਉੱਤੇ ਚੰਡੀਗੜ੍ਹ ਦੇ ਵਿਚਕਾਰ ਇਹੋ ਧਾਮੀ ਸਾਹਿਬ ਗਏ ਸਨ ਤੇ ਉਹਨਾਂ ਦੀ ਗੱਡੀ ਦੇ ਉੱਤੇ ਹਮਲਾ ਕੀਤਾ ਜਾਂਦਾ ਹੈਗਾ, ਕਿਉਂਕਿ ਉੱਥੇ ਦੀ ਜਿੰਨੀ ਵੀ ਸੰਗਤ ਬੈਠੀ ਜੋ ਕਿਤੇ ਨਾ ਕਿਤੇ ਐਸਜੀਪੀਸੀ ਦੇ ਖਿਲਾਫ ਸੀ ਕਿ ਬੰਦੀ ਸਿੰਘਾਂ ਦੇ ਮਸਲੇ ਦੇ ਉੱਤੇ ਐਸਜੀਪੀਸੀ ਬਣਦੀ ਆਪਣੀ ਜਿਹੜੀ ਧਾਰਮਿਕ ਸੇਵਾ ਹੈਗੀ ਉਹਨੂੰ ਨਹੀਂ ਨਿਭਾ ਰਹੀ। ਉਸ ਦੌਰਾਨ ਧਾਮੀ ਸਾਹਿਬ ਦੀ ਕਹਿ ਲਈਏ ਕਿ ਆਤਮਾ ਨਹੀਂ ਜਾਗੀ। ਅੱਜ ਐਸਾ ਕੀ ਮਸਲਾ ਤੁਹਾਨੂੰ ਲੱਗਦਾ ਹੈਗਾ ਕਿ ਤੁਸੀਂ ਅੱਜ ਉਹਨਾਂ ਦੀ ਤਾਰੀਫ ਕਰ ਰਹੇ ਹੋ? ਕਿਉਂਕਿ ਹਮੇਸ਼ਾ ਤੁਹਾਡੇ ਨਾਲ ਉਹਨਾਂ ਦੀ ਰੜਕ ਦੇਖੀ ਗਈ ਹੈਗੀ ਕਈ ਫੈਸਲੇ ਦੇ ਅੰਦਰ, ਕਿਉਂਕਿ ਦਿੱਲੀ ਕਮੇਟੀ ਐਸਜੀਪੀਸੀ ਦੇ ਕਈ ਫੈਸਲਿਆਂ ਤੋਂ ਸਹਿਮਤ ਨਹੀਂ ਸੀ। ਦੇਖੋ, ਮੈਂ ਨਿੱਜੀ ਤੌਰ ਦੇ ਉੱਤੇ ਮੇਰੀ ਉਹਨਾਂ ਨਾਲ ਕੋਈ ਰੜਕ ਨਹੀਂ, ਮੈਂ ਬਲਕਿ ਉਹਨਾਂ ਦਾ ਸਤਿਕਾਰ ਕਰਦਾ, ਔਰ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ। ਗੱਲ ਸਿਰਫ ਸਿਧਾਂਤਾਂ ਦੀ ਹੁੰਦੀ ਹੈ। ਜਿਸ ਦਿਨ ਉਹਨਾਂ ਨੇ ਬੀਬੀ ਜਗੀਰ ਕੌਰ ਦੇ ਖਿਲਾਫ ਗਲਤ ਬੋਲਿਆ ਸੀ ਤੇ ਮੈਂ ਸਭ ਤੋਂ ਪਹਿਲਾ ਬੰਦਾ ਸੀ ਬਾਈਟ ਦੇਣ ਵਾਲਾ ਉਹਨਾਂ ਦੇ ਖਿਲਾਫ। ਜਿੱਥੇ ਅੱਜ ਉਹਨਾਂ ਨੇ ਆਪਣੀ ਜ਼ਮੀਰ ਦੀ, ਜਾਗਤੀ ਜ਼ਮੀਰ ਜਿਹੜੀ ਉਹਨਾਂ ਦੀ ਹੈ, ਉਹਦੀ ਗੱਲ ਸੁਣੀ ਹੈ, ਤੇ ਅੱਜ ਉਹਨਾਂ ਨਾਲ ਮੈਂ ਖੜਾ ਵੀ ਹਾਂ ਇਸ ਮਾਮਲੇ ਦੇ ਉੱਤੇ ਕਿ ਤੁਹਾਡਾ ਅੱਜ ਫੈਸਲਾ ਹੈ। ਇਹ ਵਿਚਾਰਾਂ ਦੀ ਸਾਡੀ ਲੜਾਈਆਂ ਹੋ ਸਕਦੀਆਂ, ਮੇਰੀ ਨਿੱਜੀ ਤੌਰ ਤੇ ਉਹਨਾਂ ਦੀ ਮੇਰੀ ਕਿਹੜੀ ਉਹਨਾਂ ਨਾਲ ਕੋਈ ਜਦਾਦ ਵੰਡੀ ਹੋਈ ਹੈ, ਮਗਰ ਜਿੱਥੇ ਉਹਨਾਂ ਨੇ, ਤੁਸੀਂ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ, ਬੰਦੀ ਸਿੰਘਾਂ ਦੇ ਉੱਤੇ ਵੀ ਮੈਂ ਸਮਝਦਾ ਕਿ ਅਗਰ ਧਾਮੀ ਸਾਹਿਬ ਕੋਈ ਫੈਸਲਾ ਲੈਣਾ ਵੀ ਚਾਹੁੰਦੇ ਹੁੰਦੇ, ਇਹ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਕਿ ਅਗਰ ਧਾਮੀ ਸਾਹਿਬ ਕੋਈ ਫੈਸਲਾ ਲੈਣਾ ਵੀ ਚਾਹੁੰਦੇ ਹੋਣ ਤੇ ਜਿਨ੍ਹਾਂ ਦੇ ਪ੍ਰਭਾਵ ਹੇਠ ਚੱਲਦੇ ਪਏ ਨੇ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ, ਇਹ ਤੇ 10 ਸਾਲ ਸਰਕਾਰ ਦੇ ਵਿੱਚ ਰਹੇ ਨੇ। ਇੱਕ ਮਤਾ ਵਿਧਾਨ ਸਭਾ 'ਚ ਨਹੀਂ ਇਹਨਾਂ ਨੇ ਪਾਇਆ ਬੰਦੀ ਸਿੰਘਾਂ ਦੇ ਖਿਲਾਫ। ਬੰਦੀ ਸਿੰਘਾਂ ਦੇ ਬਾਰੇ ਗੱਲ ਕਰ ਲਓ ਤੇ ਇਹਨਾਂ ਦੇ ਲੋਕਾਂ ਦੇ ਮੂੰਹ ਚੁੱਪ ਕਰਾ ਦਿੰਦੇ ਹੁੰਦੇ ਸੀ।
ਇਹ 1984 ਦੀ ਜਿਹੜੀ ਅਸੀਂ ਲੜਾਈ ਲੜਦੇ ਸੀ, ਮੈਨੂੰ ਤੇ ਇਹ ਸੀ ਕਿ ਇਹ ਕਿਸ ਤਰ੍ਹਾਂ ਸਾਡੇ ਨਾਲ ਇੰਨਾ ਕੁ ਸਾਨੂੰ ਮਨਾ ਨਹੀਂ ਕਰਦੇ, ਵਰਨਾ ਕਦੀ ਵੀ ਇਹਨਾਂ ਨੇ ਇਹੋ ਜਿਹੇ ਕੰਮ ਨਹੀਂ ਕੀਤੇ ਜਿਹਦੇ ਨਾਲ ਪੰਥ ਨੂੰ ਫਾਇਦਾ ਚੁੱਕਦਾ ਹੋਏ। ਪੰਥ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਮਾਂ ਦੇ ਵਿੱਚ ਹਮੇਸ਼ਾ ਅੱਗੇ ਵੱਧ ਚੜ੍ਹ ਕੇ ਇਹਨਾਂ ਨੇ ਕੰਮ ਕੀਤੇ ਨੇ। ਸੋ ਧਾਮੀ ਸਾਹਿਬ ਨੂੰ ਮੈਂ ਨਹੀਂ ਸਮਝਦਾ, ਕਿਉਂਕਿ ਇੱਕ ਜਿਹੜੀ ਉੱਥੇ SGPC ਪ੍ਰਧਾਨ ਬਣਾਇਆ ਜਾਂਦਾ ਉਹ ਕਠਪੁਤਲੀ ਦੇ ਰੂਪ ਦੇ ਵਿੱਚ। ਅੱਜ ਸਾਨੂੰ ਕਿਹਾ ਜਾਂਦਾ ਹੈ ਕਿ ਅਸੀਂ ਅਕਾਲੀ ਦਲ, ਹੁਣੇ ਮੈਨੂੰ ਗਰੇਵਾਲ ਸਾਹਿਬ ਮੇਰੇ ਨਾਲ ਬਹਿਸ ਕਰ ਰਹੇ ਸੀ ਕਿ ਜੀ ਤੁਸੀਂ ਅਕਾਲੀ ਦਲ ਦੇ ਚੋਣ ਨਿਸ਼ਾਨ ਤੋਂ ਆਏ। ਅਸੀਂ ਜਿਸ ਦਿਨ ਸੁਖਬੀਰ ਸਿੰਘ ਬਾਦਲ ਨੇ ਸਾਨੂੰ ਕਿਹਾ ਕਿ ਸਰਨੇ ਦੇ ਨਾਲ ਹੱਥ ਮਿਲਾ ਲਓ, ਅਸੀਂ ਉਸੇ ਦਿਨ ਉਹਨਾਂ ਨੂੰ ਛੱਡਤਾ ਸੀ। ਉਸੇ ਦਿਨ ਉਹਨਾਂ ਦੇ ਪ੍ਰਭਾਵ ਦੇ ਹੇਠ ਤੋਂ ਬਾਹਰ ਆ ਗਏ ਸੀ ਕਿ ਅਸੀਂ ਦਿੱਲੀ ਦੀ ਸੰਗਤ ਨੇ ਸਾਨੂੰ ਚੁਣ ਕੇ ਭੇਜਿਆ ਸੀ ਸਾਡੀ ਸੇਵਾ ਕਰਕੇ, ਜਿਹੜੀ ਅਸੀਂ ਕੋਵਿਡ ਦੇ ਸਮੇਂ ਦੇ ਵਿੱਚ ਕੀਤੀ, ਜਿਹੜੀ ਅਸੀਂ ਕਿਸਾਨ ਵੀਰਾਂ ਦੀ ਕੀਤੀ। ਤੇ ਜਾ ਕੇ ਉਹਨਾਂ ਲੋਕਾਂ ਦੇ ਨਾਲ ਹੱਥ ਮਿਲਾ ਲਈ ਜਿਹੜੇ ਸਾਰੀ ਉਮਰ ਤੁਹਾਨੂੰ ਵੀ ਗਾਲਾਂ ਕੱਢਦੇ ਰਹੇ ਔਰ ਸਾਰੀ ਉਮਰ ਜਿਹੜੀ ਹੈ ਉਹ 1984 ਦੇ ਕਾਤਲ ਨੂੰ ਸਰੋਪੇ ਪਾਉਂਦੇ ਰਹੇ। ਐਸੇ ਕਰਕੇ ਅਸੀਂ ਪ੍ਰਭਾਵ ਤੋਂ ਹੇਠ ਆਏ ਔਰ ਖੁਦ ਮੁਖਤਿਆਰ ਸਾਰੀ ਕਮੇਟੀ ਬਣੀ, ਸਾਰੇ ਮੇਰੇ ਮੈਂਬਰ ਸਾਹਿਬਾਨ ਨਾਲ ਖਲੋਤੇ ਨੇ ਔਰ ਸਾਰਿਆਂ ਨੇ ਇੱਕੋ ਫੈਸਲਾ ਲਿਆ ਕਿ ਦਿੱਲੀ ਦੇ ਸਿੱਖਾਂ ਲਈ ਖੜੇ ਆ। ਦਿੱਲੀ ਦੇ ਸਿੱਖਾਂ ਨੇ ਸਾਡੀ ਬਾਂਹ ਫੜੀ, ਅਸੀਂ ਉਹਨਾਂ ਨਾਲ ਖਲੋਵਾਂਗੇ। ਦਿੱਲੀ ਦੀ ਰਾਜਨੀਤੀ ਦੀ ਤੁਸੀਂ ਗੱਲ ਕੀਤੀ, ਪਰਮਜੀਤ ਸਿੰਘ ਸਰਨਾ ਦੀ ਗੱਲ ਕਰ ਲਈ, ਭਰਾਵਾਂ ਦੀ ਗੱਲ ਕਰ ਲਈਏ, ਮਨਜੀਤ ਸਿੰਘ ਜੀਕੇ ਦੀ ਗੱਲ ਕਿ ਹਲੇ ਤੱਕ ਉਹਨਾਂ ਦੇ ਵੱਲੋਂ ਕੋਈ ਸਟੇਟਮੈਂਟ ਨਹੀਂ ਆਈ। ਤੁਹਾਨੂੰ ਕੀ ਲੱਗਦਾ ਕੀ ਸਟੇਟਮੈਂਟ ਆਏਗੀ ਉਹਨਾਂ ਦੀ? ਨਹੀਂ, ਕੋਈ ਸਟੇਟਮੈਂਟ ਆ ਨਹੀਂ ਸਕਦੀ। ਅੱਜ ਉਹ ਜਿਸ ਵਕਤ ਇਹ ਕੰਮ ਹੋ ਰਿਹਾ ਉਸ ਵਕਤ ਬਾਦਲ ਸਾਹਿਬ ਦੇ ਪਰਿਵਾਰ ਦੇ ਵਿਆਹ ਦੇ ਵਿੱਚ ਉਹ ਰੰਗਰਲੀਆਂ ਮਨਾ ਰਹੇ ਨੇ, ਖੁਸ਼ੀਆਂ ਮਨਾ ਰਹੇ ਨੇ, ਉਹਨਾਂ ਦੀ ਕੀ ਆ ਸਕਦੀ ਹੈ? ਉਹਨਾਂ ਨੂੰ ਤਾਂ ਸੁਖਬੀਰ ਸਿੰਘ ਬਾਦਲ ਕਹੇਗਾ ਕਿ ਵੀ ਇਹ ਸਟੇਟਮੈਂਟ ਦੇਣੀ ਹੈ, ਤਦ ਉਹ ਸਟੇਟਮੈਂਟ ਦੇਣਗੇ। ਉਸ ਤੋਂ ਪਹਿਲੇ ਸਟੇਟਮੈਂਟ ਪਰਮਜੀਤ ਸਿੰਘ ਸਰਨਾ ਨਹੀਂ ਦੇ ਸਕਦਾ, ਕਿਉਂਕਿ ਪਰਮਜੀਤ ਸਿੰਘ ਸਰਨਾ ਦੀ ਸਟੇਟਮੈਂਟ ਦੀ ਕੋਈ ਵੈਲਿਊ ਨਹੀਂ ਹੈ। ਅੱਜ ਤੋਂ ਪਹਿਲਾਂ ਉਹਨਾਂ ਦੀਆਂ ਸਾਰੀਆਂ ਸਟੇਟਮੈਂਟਾਂ ਚੁੱਕੋ। ਇਹ ਉਹੀ ਬਾਦਲ ਪਰਿਵਾਰ ਕਹਿੰਦਾ ਸੀ ਕਿ ਅਗਰ ਬਾਦਲ ਪਰਿਵਾਰ ਦਾ ਕੋਈ ਸਾਥ ਵੀ ਦੇਗਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਦੇਣਦਾਰ ਹੋਏਗਾ। ਇਹ ਵੀਡੀਓ ਕਲਿੱਪਾਂ ਤੁਸੀਂ ਦੇਖੀਆਂ ਹੋਈਆਂ ਨੇ ਨਾ। ਤੇ ਇਹ ਬੰਦਿਆਂ ਦੇ ਬਾਰੇ ਇਹਨਾਂ ਦੀ ਸਟੇਟਮੈਂਟ ਦੀ ਕੀ ਵੈਲਿਊ ਹੈ? ਸੋ ਮੈਂ ਸਮਝਦਾ ਕਿ ਅੱਜ ਕੌਮ ਦਾ ਇੰਨਾ ਵੱਡਾ, ਮੈਂ ਤੇ ਅੱਜ ਇਸ ਦਿਨ ਨੂੰ ਇਤਿਹਾਸਿਕ ਦਿਨ ਕਹਾਂਗਾ ਕਿ ਧਾਮੀ ਸਾਹਿਬ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣੀ ਹੈ। ਗੁਰੂ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ। ਸਭ ਤੋਂ ਅਖੀਰੀ ਜੀ, ਪੰਥਕ ਕਨਵੈਨਸ਼ਨ ਤੁਹਾਡੇ 2 ਦਿਨ ਬਾਅਦ ਇਸੇ ਰਕਾਬਗੰਜ ਸਾਹਿਬ ਜਿੱਥੇ ਅਸੀਂ ਖੜੇ ਹੈਗੇ ਆ, ਬਿਲਕੁਲ ਅੱਗੇ ਬਿਲਕੁਲ ਸਾਡੇ ਪਿੱਛੇ ਹੀ ਹੈਗਾ ਲੱਖੀ ਸ਼ਾਹ ਵੰਜਾਰਾਲ, ਇੱਥੇ ਹੋਣ ਜਾ ਰਹੀ ਹੈ। ਕਿਹੜੇ ਵੱਡੇ ਚਿਹਰਿਆਂ ਨੂੰ ਤੁਸੀਂ ਸੱਦਾ ਦਿੱਤਾ? ਉਹ ਸਭ ਤੋਂ ਵੱਡੀ ਚੀਜ਼ ਕਿ ਇਹਨਾਂ ਦੇ ਵਿਚਕਾਰ ਹੁਣ ਧਾਮੀ ਸਾਹਿਬ ਵੀ ਸ਼ਾਮਿਲ ਹੋਣਗੇ। ਦੇਖੋ, 5 ਤਖਤਾਂ ਦੇ ਸਿੰਘ ਸਾਹਿਬਾਂ ਨੂੰ ਅਸੀਂ ਸੱਦਾ ਦਿੱਤਾ। ਗਿਆਨੀ ਰਘਬੀਰ ਸਿੰਘ ਹੋਣਾ ਨਾਲ ਮੇਰੀ ਪਰਸਨਲੀ ਗੱਲ ਨਹੀਂ ਹੋ ਸਕੀ ਕਿਉਂਕਿ ਉਹ ਵਿਦੇਸ਼ ਗਏ ਸੀ। ਹੁਣੇ 11-12 ਵਜੇ ਦੀ ਫਲਾਈਟ 'ਤੇ ਉਹ ਆਏ ਨੇ। ਮੈਂ ਸ਼ਾਮ ਤੱਕ ਉਹਨਾਂ ਨਾਲ ਜ਼ਰੂਰ ਗੱਲ ਕਰਾਂਗਾ। ਉਹਨਾਂ ਦੇ ਸਕੱਤਰੇਤ 'ਚ ਅਸੀਂ ਚਿੱਠੀ ਭੇਜਤੀ ਹੈ। ਬਾਕੀ ਸਾਰਿਆਂ ਨਾਲ ਮੇਰੀ ਪਰਸਨਲ ਗੱਲ ਹੋਈ ਹੈ। ਨਿਹੰਗ ਸਿੰਘ ਜਥੇਬੰਦੀਆਂ, ਸੰਪਰਦਾਵਾਂ, ਸਾਰਿਆਂ ਦੇ ਮੈਂ ਜਿਹਦਾ ਦਾ ਵੀ ਨਾਮ ਲੈਣਾ ਸ਼ੁਰੂ ਕਰਾਂਗਾ ਤੇ ਕੋਈ ਰਹਿ ਜਾਏਗਾ। ਬਹੁਤ ਲੰਬੀ ਲਿਸਟ ਹੈ। ਔਰ ਸਭ ਤੋਂ ਵੱਡੀ ਗੱਲ ਕਿ ਆਲ ਇੰਡੀਆ ਤੋਂ ਜਿੰਨੀ ਵੀ ਵੱਡੀਆਂ ਸਿੰਘ ਸਭਾਵਾਂ ਨਾਲ ਕੰਸਰਨ ਲੋਕ ਨੇ, ਜਿਹੜੇ ਸਿੱਖੀ ਨੂੰ ਰਿਪਰੈਜ਼ੈਂਟ ਕਰਦੇ ਨੇ ਆਪਣੀ ਸਟੇਟਾਂ ਦੇ ਵਿੱਚ, ਭਾਵੇਂ ਉਹ ਚੇਨਈ ਦੀ ਗੱਲ ਕਰੀਏ, ਭਾਵੇਂ ਕਲਕੱਤਾ ਦੀ ਗੱਲ ਕਰੀਏ, ਭਾਵੇਂ ਹੈਦਰਾਬਾਦ ਦੀ ਗੱਲ ਕਰੀਏ, ਭਾਵੇਂ ਸ਼੍ਰੀਨਗਰ ਦੀ ਗੱਲ ਕਰੀਏ, ਭਾਵੇਂ UP ਦੀ ਗੱਲ ਕਰੀਏ, ਭਾਵੇਂ ਉੱਤਰਾਖੰਡ ਦੀ ਕਰੀਏ, ਭਾਵੇਂ ਮੱਧ ਪ੍ਰਦੇਸ਼ ਦੀ, ਸਾਰਿਆਂ ਨੇ ਹਮੀ ਭਰੀ ਆਣਗੇ ਕਿਉਂਕਿ ਸਾਰਿਆਂ ਦੇ ਵਿੱਚ ਇੱਕ ਜਜ਼ਬਾ ਹੈ ਕਿ ਅਸੀਂ ਪੰਥ ਲਈ ਇਕੱਠਾ ਹੋਣਾ ਔਰ ਉਹ ਸਾਰੇ ਜਿਹੜੇ ਪੰਥ ਦਰਦੀ ਨੇ ਉਹ ਇੱਥੇ ਆ ਰਹੇ। ਕੋਈ ਖਾਸ ਟੌਪਿਕ, ਕੋਈ ਮੁੱਦੇ ਵਿਚਾਰੇ ਜਾਣਗੇ? ਸਭ ਆਪਣੇ ਆਪਣੇ ਮੁੱਦੇ ਲੈ ਕੇ ਤੁਹਾਡੇ ਕੋਲ ਆਉਣਗੇ? ਨਹੀਂ, ਮੁੱਦਾ ਸਾਰਿਆਂ ਦਾ ਇੱਕ ਹੈ ਕਿ ਪੰਥ ਇਕੱਠਾ ਹੋਵੇ ਔਰ ਉਹ ਪੰਥ ਕਿਸ ਤਰ੍ਹਾਂ ਇਕੱਠਾ ਹੋਣਾ, ਉਹ ਵੱਡੇ ਬੁੱਧੀਜੀਵੀ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਜੀ ਹੋਣਾ, ਗਿਆਨੀ ਰਘਬੀਰ ਸਿੰਘ ਜੀ ਹੋਣਾ, ਇਹ ਸਾਨੂੰ ਜਿਹੜੇ ਆਦੇਸ਼ ਦੇਣਗੇ ਅਸੀਂ ਉਹਨਾਂ ਨਾਲ ਖਲੋਵਾਂਗੇ। ਪੰਥ ਨੂੰ ਇਕੱਠਾ ਹੋਣਾ ਚਾਹੀਦਾ ਔਰ ਇਹ ਜਿਹੜਾ ਪੰਥ ਜਿਹੜਾ ਖਿਲਾਰ ਕੇ ਰੱਖਤਾ ਸ਼੍ਰੋਮਣੀ ਅਕਾਲੀ ਦਲ ਦੇ ਸੋ ਕਾਲਡ ਪ੍ਰਧਾਨ ਸਾਹਿਬ ਨੇ, ਉਹਨਾਂ ਨੂੰ ਵੀ ਲਾਂਭੇ ਕਰਨ ਦਾ ਜਿਹੜਾ ਤਰੀਕਾ ਹੈ ਉਹ ਵੀ ਕੀਤਾ ਜਾਏ। ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਏ। ਅਕਾਲੀ ਦਲ ਜਿਹੜਾ ਹੈ ਉਹ ਪੰਜਾਬ ਦੀ ਔਰ ਸਿੱਖਾਂ ਦੀ ਆਵਾਜ਼ ਬਣ ਕੇ ਦੇਸ਼ ਦੇ ਵਿੱਚ ਗੂੰਜੇ, ਤਾਂ ਹੀ ਸਾਰੇ ਸਿੱਖਾਂ ਦਾ ਜਿਹੜੀ ਹੈ ਪੱਗ ਉੱਚੀ ਹੋਈ। ਧਾਮੀ ਸਾਹਿਬ ਤੁਹਾਡੇ ਨਾਲ ਸਟੇਜ 'ਤੇ ਜੁਆਇੰਟ ਹੋਣਗੇ? ਦੇਖੋ, ਮੈਨੂੰ ਮੇਰੀ ਹਾਲੇ ਕੋਈ ਗੱਲ ਨਹੀਂ ਹੋਈ। ਮੈਂ ਜੀ ਕਹਾਂ ਕਿ ਧਾਮੀ ਸਾਹਿਬ, ਔਰ ਮੈਂ ਸ਼ਾਮ ਤੱਕ ਇੰਤਜ਼ਾਰ ਕਰਾਂਗਾ ਕਿਉਂਕਿ ਜਿਹੜੀ ਮੈਂ ਹੁਣੇ ਗੱਲ ਕੀਤੀ ਹੈ ਕਿ ਧਾਮੀ ਸਾਹਿਬ ਦੇ ਬਾਰੇ ਹੁਣੇ 2-4 ਘੰਟੇ ਦੇ ਵਿੱਚ ਜਿਹੜੀ ਹੈ ਰਿਪੋਰਟ ਕਾਰਡ ਅਕਾਲੀ ਦਲ ਨੇ ਦੇ ਦੇਣੀ ਹੈ। ਉਹਨਾਂ ਦੇ IT ਵਿੰਗ ਨੇ ਦੇ ਦੇਣੀ ਹੈ ਕਿ ਇਹ ਇੱਥੇ ਦੇ ਗਰਦਾਰ ਨੇ, ਕਿਉਂਕਿ ਅਕਾਲੀ ਦਲ ਦੀ ਹਮੇਸ਼ਾ ਇੱਕੋ ਏਜੰਡਾ ਰਿਹਾ, ਜਿਹੜਾ ਬੰਦਾ ਇਹਨਾਂ ਦੀ ਕੁੱਛੜ 'ਚੋਂ ਬਾਹਰ ਨਿਕਲਦਾ ਕਦੀ ਉਹਨੂੰ ਪੰਥ ਦਾ ਗਰਦਾਰ ਕਹਿ ਦਿੰਦੇ ਨੇ, ਕਦੀ ਉਹਨੂੰ ਏਜੰਟ ਕਹਿ ਦਿੰਦੇ ਨੇ, ਕਦੀ ਸਰਕਾਰਾਂ ਦੇ ਪਿੱਠੂ ਕਹਿ ਦਿੰਦੇ ਨੇ, ਜਿਸ ਤਰ੍ਹਾਂ ਸਾਡੇ ਦੇ ਉੱਤੇ BJP ਦਾ ਇਲਜ਼ਾਮ ਲਾਉਂਦੇ ਨੇ। ਸੋ ਇਹਨਾਂ ਦੇ ਗਰੁੱਪ 'ਚੋਂ ਜਿਹੜਾ ਬੰਦਾ ਨਿਕਲੇਗਾ ਗ੍ਰਿਪ 'ਚੋਂ, ਉਹ ਉਸਦੇ ਉੱਤੇ ਉਹਦੀ ਕਿਰਦਾਰ ਖੁਸ਼ੀ ਕਰਦੇ ਨੇ। ਸ਼ਾਮ ਤੱਕ ਕੀ ਵਲਟੋਆ ਸਾਹਿਬ, ਗਰੇਵਾਲ ਸਾਹਿਬ ਬਿਆਨ ਕੱਢਦੇ ਨੇ, ਉਸ ਤੋਂ ਬਾਅਦ ਪਤਾ ਚੱਲੇਗਾ ਕਿ ਧਾਮੀ ਸਾਹਿਬ ਦਾ ਕੀ ਸਟੈਂਡ ਹੋਏਗਾ। ਸਭ ਤੋਂ ਅਖੀਰ ਦੇ ਅੰਦਰ ਹੁਣ ਜਿਹੜੀ ਤੁਹਾਡੀ ਕਨਵੈਨਸ਼ਨ ਹੋਣੀ ਹੈ, ਵੱਡੇ ਧਮਾਕੇ ਹੋਣ ਦੀ ਉਮੀਦ ਕਰੀਏ? ਨਹੀਂ, ਕੋਈ ਵੱਡਾ ਧਮਾਕਾ ਨਹੀਂ ਹੈ ਜੀ। ਅਸੀਂ ਕੋਈ ਵੱਡੇ ਧਮਾਕੇ ਦੀ ਗੱਲ ਨਹੀਂ ਕਰ ਰਹੇ ਹਾਂ। ਅਸੀਂ ਪੰਥ ਦੀ ਨੂੰ ਕੋਲੋਂ ਸੇਧ ਲੈਣੀ ਵੀ ਹੈ ਤੇ ਪੰਥ ਨੂੰ ਸੇਧ ਦੇਣ ਵਾਸਤੇ ਇਹੋ ਜਿਹੇ ਵੱਡੇ ਚਿਹਰੇ ਬੁਲਾਏ ਗਏ ਨੇ ਕਿ ਉਹ ਆ ਕੇ ਪੰਥ ਨੂੰ ਸੇਧ ਦੇਣ। ਅਸੀਂ ਕੋਈ ਧਮਾਕੇ ਕਰਨ ਵਾਸਤੇ ਕੋਈ ਰਾਜਨੀਤਿਕ ਪਲੇਟਫਾਰਮ ਨਹੀਂ ਹੈਗਾ। ਸਾਡੀ ਜ਼ਿੰਮੇਵਾਰੀ ਬਣਦੀ ਸੀ ਕਿਉਂਕਿ ਪੂਰੀ ਦਿੱਲੀ 'ਚ ਨਹੀਂ, ਹਿੰਦੁਸਤਾਨ ਦਾ ਹਰ ਸਿੱਖ ਜਿਹੜਾ ਹੈ ਉਹ SGPC ਤੇ ਇੰਨਾ ਵਿਸ਼ਵਾਸ ਨਹੀਂ ਰੱਖਦਾ ਜਿੰਨਾ ਦਿੱਲੀ ਕਮੇਟੀ ਤੇ ਰੱਖਦਾ। ਔਰ ਜੋ ਹਾਲਾਤ ਪੈਦਾ ਹੋਏ
ਜੀ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਤੋਂ ਬਾਅਦ ਤੇ ਸਭ ਦੀ ਇੱਕ ਚਿੰਤਾ ਸੀ, ਸਮੇਂ ਦੇ ਫੋਨ ਆ ਰਹੇ ਸੀ ਤੇ ਅਸੀਂ ਕਿਹਾ ਜੀ ਸਾਰੇ ਇੱਕੋ ਸਾਂਝੇ ਪਲੇਟਫਾਰਮ ਤੇ ਇਕੱਠੇ ਹੋਈਏ ਔਰ ਇਹਦਾ ਫੈਸਲਾ ਲਈਏ ਕਿ ਸਾਨੂੰ ਅੱਜ ਕੀ ਕਰਨਾ ਚਾਹੀਦਾ। ਬਿਲਕੁਲ ਸੰਗਤ ਜੀ, ਹਰਜਿੰਦਰ ਸਿੰਘ ਧਾਮੀ ਐਜੀਪੀਸੀ ਪ੍ਰਧਾਨ ਦੇ ਅਸਤੀਫਾ ਦੇਣ ਤੋਂ ਬਾਅਦ ਦਿੱਲੀ ਕਮੇਟੀ ਦਾ ਕੀ ਪੱਖ ਸੀ ਅਸੀਂ ਉਹ ਵੀ ਤੁਹਾਡੇ ਅੱਗੇ ਰੱਖਿਆ ਤੇ ਅੱਜ ਤੋਂ ਸਿਰਫ 2 ਦਿਨ ਬਾਅਦ ਇਸੇ ਰਕਾਬਗੰਜ ਸਾਹਿਬ ਜਿਸ ਜਗ੍ਹਾ ਤੇ ਅਸੀਂ ਮੌਜੂਦ ਹੈਗੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਹਦੂਦ ਦੇ ਅੰਦਰ ਇੱਕ ਪੰਥਕ ਕਨਵੈਨਸ਼ਨ ਹੋਣ ਜਾਰੀ ਹੈਗੀ ਹੈ। TV 84 ਦੇ ਰਾਹੀਂ ਇਸ ਪੂਰੇ ਪ੍ਰੋਗਰਾਮ ਨੂੰ ਅਸੀਂ ਲਾਈਵ ਵੀ ਦਿਖਾਵਾਂਗੇ। ਜੁੜੇ ਰਹੋ ਸਾਡੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।